अस्सलाम वालेकुम नाज़रीन, मैं साजिद मिठापुरिया तो तुसीं देख रहे हो सज्जाद जानी ऑफिशियल। नाज़रीन अज मैं मौजूद हाँ अपने शहर फैसलाबाद के हमीरपुर बाज़ार के जिथे 14 अगस्त के हवाले के नाल बड़ी गहमा गहमी है, रौनक है तो बड़ी खुशहाली का माहौल है। इत्थे लोग देखो किस तरह झंडियाँ झंडे खरीद रहे हैं तो असीं लोगों को सवाल करांगे कि यार इन्होंने पाकिस्तान वास्ते की कीता, पाकिस्तान दे नाल किस तरह मुहब्बत करते हैं। देखो सही तुसीं पिछे रश किन्ना वा, हाँ देखो चाचे मामे ताए फूफियाँ सारे शॉपिंग कर रहे झंडे झंडियाँ। तो आओ जरा पुछते हैं इन्होंने को कि अज इन्होंने पाकिस्तान वास्ते की कीता वा। आओ जरा मेरे नाल। नाज़रीन गर्मी बहुत है तो नाले ना अज मेरा मेकअप वाला भी नहीं आया, तद करके ना मेरा तुहानूं कलर थोड़ा डल डल लगना वा। तुसीं इन्होंने मैनेज कर ला, कोई मसला नहीं। अस्सलाम वालेकुम। वालेकुम सलाम। भाईजान की नाम की तुहाडा? मेरा नाम जी हाजी आमर। सवाल का जवाब दो कि तुसीं पाकिस्तान की उम्र कितनी पहले दसो? मेरी उम्र हो गई जी 34 साल। 34 सालों के विच तुसीं पाकिस्तान वास्ते की कीता वा? लो जनाब मैं 4-5 जगह ते इट्टां लाइयां वा ते अपना अल्लाह तुहाडा भला करे। रशीद नूं काम कराया वा, बशीरा मेरे को काम करदा वा ते भावें तुसीं भी सवेरे आके काम कर लो। ਇਹਦਾ ਪਾਕਿस्तान ਦੇ ਨਾਲ ਕੀ ਤਲਕ? मतलब पाकिस्तान पाकिस्तान जी कीता ना उन्होंने काम जनाब। ਉਹ ਤੇ ਮੈਨੂੰ ਵੀ ਪਤਾ ਵਾ, ਤੁਸੀਂ ਇਹ ਦੱਸੋ ਕਿ ਤੁਸੀਂ ਪਾਕਿस्तान ਲਈ ਕੀ ਕੀਤਾ। ਮਤਲਬ ਉਹ ਕਿਹੜਾ ਵੀ ਤੁਹਾਡੇ ਕੋਲ ਦਿਹਾੜੀਆਂ ਲਾ ਕੇ ਬਸ਼ੀਰਾ ਰਸ਼ੀਦਾ ਦਿਹਾੜੀਆਂ ਲਾ ਕੇ ਮਜ਼ਾਇਲ 'ਚ ਪੈਸੇ ਪਾ ਦਿੰਦੇ ਆ। ਭਾਈਜਾਨ ਪਾਕਿस्तान ਦੇ ਜਿਹੜਾ ਕੌਮੀ ਤਰਾਨਾ ਵਾ ਉਹਦੀ ਜਿਹੜੀ ਤਰਜ਼ ਵਾ ਪਾਕ ਸਰ ਜ਼ਮੀਨ, ਇਹਦੇ ਗਾਣ ਦੀ ਜ਼ਰੂਰਤ ਹੀ ਨਹੀਂ ਗੀ। ਇਹਦੀ ਤਰਜ਼ ਬਣਾਈ ਕਿਨੇ ਆ? ਇਹ ਜਨਾਬ ਹਨੀ ਸਿੰਘ ਨੇ ਬਣਾਈ ਆ। ਉਹ ਕਿਉਂ ਕਿਸੇ ਕੋ ਡੰਡੇ ਖਾਣੇ ਆ ਤੂੰ? ਯਾਰ ਤੁਹਾਨੂੰ ਕਿੰਨੇ ਐਂਕਰ ਬਣਾਤਾ ਅੱਲਾ ਦੇ ਬੰਦੇ, ਕਿੱਥੋਂ ਉੱਠ ਕੇ ਆ ਗਏ ਤੁਸੀਂ? ਚਾਰ ਜਮਾਤਾਂ ਪੜੀਆਂ ਹੁੰਦੀਆਂ ਯਾਰ, ਇੰਨਾ ਗੱਲ ਕਰਨ ਵਾਲੀ ਕਰੋ। ਇੰਨਾ ਪਤਾ ਵਾ ਤੂੰ ਇੱਥੋਂ ਲਾਲ ਝੰਡੀਆਂ ਲੈ ਕੇ ਘਰ ਚਲ ਜਾਣਾ ਵਾ ਤੇ ਮੁੜ ਕੇ ਤੂੰ ਉਹੀ ਲਾ ਦੇਣੀਆਂ ਵਿਹੜੇ 'ਚ। ਨਹੀਂ ਆ ਮੈਂ ਹਰੀਆਂ ਲਈਆਂ ਵਾ, ਕਾਲਾ ਲੈਣਾ ਇੱਕ। ਜਿੱਦਾਂ ਤੇਰੇ ਜਵਾਬ ਵਾਲਾ ਉਹ ਡਰ ਪਿਆ ਗਿਆ ਤੂੰ ਝੰਡੀਆਂ ਵੀ ਕਿਤੇ ਲਾਲ ਨਾ ਲੈ ਜਾਵੇਂ। ਲੈ ਮੇਰੇ ਭਾਈ ਇਹ ਤੇ ਤੇਰਾ ਜੋ ਮੈਂ ਤੇਰਾ ਹਿਸਾਬ ਲਾ ਲਿਆ, ਤੇਰੇ ਕੋਲ ਕਿੰਨਾ ਇਲਮ ਆ ਕਿੰਨਾ ਕੁ ਨੌਲੇਜ ਆ। ਤੇਰੇ ਕੋਲ ਮੈਂ ਆਖਰੀ ਸਵਾਲ ਕਰਨ ਲੱਗਾ, ਤੂੰ ਮੈਨੂੰ ਇਹ ਦੱਸ ਦੇ ਕਿ ਪਾਕਿस्तान ਦਾ ਨਾਮ ਕਿਹਨੇ ਰੱਖਿਆ? ਪਾਕਿस्तान ਦਾ ਨਾਮ ਰੱਖਿਆ ਜੀ ਅਸਲਮ ਦਰਦੀ। ਮੈਂ ਤੇਰਾ ਇੱਕ ਹਿਸਾਬ ਲਾਇਆ ਦੋਸਤਾ, ਜਿੱਦਾਂ ਤੇਰੇ ਜਵਾਬ ਆ ਨਾ ਤੇਰੀਆਂ ਅੱਖਾਂ ਸੁੱਜੀਆਂ ਹੋਣੀਆਂ ਚਾਹੀਦੀਆਂ ਸੀ ਹੁਣ ਤੱਕ। ਉਹ ਤੈਨੂੰ ਇਹ ਮੈਂ ਕਹਿੰਦਾ ਵਾਂ ਕਿ ਮੈਂ ਇਸ ਗੱਲ ਤੇ ਹੈਰਾਨ ਆ ਕਿ ਤੈਨੂੰ ਐਂਕਰ ਕਿਹਨੇ ਬਣਾਇਆ ਵਾ? ਤੂੰ ਤਾਰੀਖ ਹੀ ਨਹੀਂ ਪੜ੍ਹੀ ਯਾਰ। ਉਹ ਤੂੰ ਕਿਹੜੀ ਪੁੱਠੀ ਪੜ ਲਈ ਤਰੀਕ? ਓਏ ਅੱਲਾ ਦਿਆ ਬੰਦਿਆ, ਤੂੰ ਇੰਡੀਆ ਦਾ ਤਾਂ ਨਹੀਂ ਕਿਤੇ ਜਸੂਸ ਜਸਾਸ ਤਾਂ ਨਹੀਂ? ਉਹ ਚੱਲ ਦੌੜ ਜਾ, ਜਿੱਦਾਂ ਤੇਰੇ ਜਵਾਬ ਆ ਨਾ ਚੱਲ ਨਿਕਲ ਦੌੜ ਜਾ, ਉਹ ਜਾ ਇੱਥੋਂ, ਚੱਲ ਜਾ ਮੇਰਾ ਭਾਈ। ਲਓ ਦੋਸਤੋ ਮੈਂ ਉਸੇ ਬਾਜ਼ਾਰ ਦੇ ਵਿੱਚ ਫਿਰ ਰਿਹਾ ਤੇ ਇੱਕ ਹੋਰ ਕਰੈਕਟਰ ਹੈ ਜਿਹੜਾ ਸ਼ਾਪਿੰਗ ਕਰ ਰਿਹਾ ਵਾ। ਇਹਦੇ ਕੋਲ ਮੇਰਾ ਸਵਾਲ ਜਵਾਬ ਕਰਦਾ, ਦੇਖਦੇ ਕਿ ਇਹਦੀ ਮਾਈਂਡ ਮੈਮਰੀ ਕੀ ਕਹਿੰਦੀ, ਇਹਨੇ ਪਾਕਿस्तान ਵਾਸਤੇ ਕੀ ਕੀਤਾ। ਆਓ ਜ਼ਰਾ। अस्सलाम वालेकुम। वालेकुम सलाम। ਉਹ ਬੱਸ ਕਰਦੇ ਹੋਏ ਭਾਈ ਕੀ ਹਾਲ ਚਾਲ ਹੈ? ठीक है, शुक्र अल्लाह का। तू सुना? ਇੱਥੇ ਇੱਕ ਜਗ੍ਹਾ ਟੇਕੇ ਖਲੋ ਜਾ, ਮਤਲਬ ਕੀ ਗੱਲ ਪੈਰ ਸੜਨ ਦੇ ਤੇਰੇ? यार मैं शॉपिंग कराने आया मैं, तू कौन आ? ਸ਼ਾਪਿੰਗ ਕਰ ਲਾ, ਸਵੇਰ ਦਾ ਫਿਰੀ ਜਾਣ ਲਿਆ ਤੇ ਕੁਝ ਵੀ ਨਹੀਂ। ਤੂੰ ਨਾ ਪਹਿਲੇ ਮੈਨੂੰ ਇਹ ਦੱਸ ਤੂੰ ਹੈ ਕੌਣ? ਮਾਸਕ ਲਾ ਜ਼ਰਾ। ਐਸੇ ਤੇਰੇ ਮੈਨੂੰ ਵੀ ਮਾੜੇ ਡੈਨ ਨਕਸ਼ਾ ਹੈ। यार अगे गर्मी बड़ी है, आ मां ना रख यार। हाँ हुण सवाल कर। ਅੱਛਾ ਮੈਨੂੰ ਇਹ ਦੱਸ ਕਿ ਤੂੰ ਪਾਕਿस्तान ਲਈ ਅੱਜ ਤੱਕ ਕੀ ਕੀਤਾ ਵਾ? पाकिस्तान ਲਈ ਕੀ ਕਰਾਂ? ਮਤਲਬ ਪਾਕਿस्तान ਲਈ ਮੈਨੂੰ ਦੱਸ। ਪਾਕਿस्तान ਡੋਰਬੈਲ ਲਵਾ ਦਿਆਂ ਪਾਕਿस्तान ਕੀ ਕਰਾਂ? ਪਾਕਿस्तान ਦੀ ਕੁਰਸੀ ਉੱਚੀ ਰਖਵਾ ਦਿਆਂ ਪਾਕਿस्तान ਦੀ ਕੀ ਕਰਾਂ? ਮੈਨੂੰ ਦੱਸ। ਪਾਕਿस्तान ਮੈਂ ਮਤਲਬ ਕੀ ਕਰਾਂ ਪਾਕਿस्तान ਲਈ? ਮੈਂ ਛਤੀਰੀ ਪਵਾ ਦਿਆਂ ਪਾਕਿस्तान ਨੂੰ ਵੱਡੀ ਰੱਖ ਕੇ ਕੀ ਕਰਾਂ? ਮੈਂ ਖੁਦਾ ਦੇ ਬੰਦਿਆ ਮਤਲਬ ਕੀ ਕਰਾਂ ਪਾਕਿस्तान ਲਈ? ਮਤਲਬ ਕੇਰੀ ਪਵਾ ਦਿਆਂ ਸਾਰੇ ਪਾਕਿस्तान ਦੇ ਵਿੱਚ ਉਹ ਪੱਠੇ ਦੇ। ਪਾਕਿस्तान 'ਚ ਪਾਣੀ ਖੜਾ ਵਾ। ਅਬੇ ਤੂੰ ਹੁਣ ਪਾਕਿस्तान ਲਈ ਮੈਨੂੰ ਦੱਸ ਵੀ ਮੈਂ ਇਕੱਲਾ ਜਾਣਾ ਕੀ ਕਰ ਸਕਣਾ ਵਾ? ਜਾਂ ਤੇ ਚਾਰ ਜਣੇ ਹੁਣ ਕੋਈ ਬੰਦਾ ਰਲ ਕੇ 4-5 ਜਣੇ ਕਰ ਲਈਏ ਕੁਝ ਪਾਕਿस्तान ਲਈ। ਇਹੋ ਕੁਝ ਹੀ ਹੁੰਦਾ। ਤੂੰ ਨਿਆਣੇ ਲਈ ਝੰਡੀਆਂ ਲੈਣ ਆ ਗਿਆ, ਤੂੰ ਆਪਣਾ ਤੇ ਦੱਸ ਨਾ। ਤੂੰ ਸਾਰੀ ਜ਼ਿੰਦਗੀ ਹੋ ਗਈ ਪਾਕਿस्तान ਦਾ ਹੀ ਖਾਈ ਜਾਂਦਾ, ਇੱਥੇ ਹੀ ਪਲਿਆ ਇੱਥੇ ਹੀ ਜੰਮਿਆ, ਤੂੰ ਇਹਦੇ ਵਾਸਤੇ ਕੀ ਕੀਤਾ ਵਾ? ਕੀ ਕਰਾਂ ਪਾਕਿस्तान ਲਈ? ਤੂੰ ਆਪ ਪਾਕਿस्तान ਲਈ ਕੀ ਕੀਤਾ? ਮੇਰੇ ਬੱਚਿਆਂ ਵਾਲੀ ਸ਼ਰਟ ਪਾ ਕੇ ਤੂੰ ਫਿਰਨ ਡਿਆ। ਉਹ ਮਰੇ ਤਾਂ ਮੈਨੂੰ ਕਿਸੇ ਫੈਨ ਨੇ ਲਿਆ ਕੇ ਦਿੱਤੀ ਮੇਰੇ ਨੇ। ਫੈਨ ਨੇ ਮਤਲਬ ਅੱਧੀ ਅੱਧੀ ਕਰਕੇ ਦਿੱਤੀ ਤੈਨੂੰ, ਅੱਧੀ ਉਹਨੇ ਪਾ ਲਈ ਹੋਣੀ। ਪਾਕਿस्तान ਦਾ ਜਿਹੜਾ ਨਾਮ ਆ ਕਿਹਨੇ ਰੱਖਿਆ ਸੀ? ਉਹ ਸਾਡਾ ਬੜਾ ਪੁਰਾਣਾ ਯਾਰ ਕੀ ਨਾ ਅਸ਼ਰਫ ਰੰਧਾਵਾ ਸਾਹਿਬ। ਓਏ ਅੱਲਾ ਤੋਂ ਰਹਿ ਮੰਗੋ, ਇਹ ਤੇਰੇ ਪਹਿਲੇ ਜਵਾਬ ਤੋਂ ਮੈਨੂੰ ਪਤਾ ਲੱਗ ਗਿਆ ਸੀ ਤੂੰ ਕਿੰਨਾ ਕੂੜ ਵਾ। ਅਸ਼ਰਫ ਰੰਧਾਵੇ ਨੇ ਕਿੱਥੋਂ ਰੱਖਤਾ? ਅਸ਼ਰਫ ਰੰਧਾਵੇ ਨੇ ਰੱਖਿਆ ਪਾਕਿस्तान ਜਿੰਦਾਬਾਦ। ਉਹਨੇ ਕਈ ਵਾਰੀ ਆਪਣੇ ਬਾਹਰ ਵੀ ਬੋਰਡ ਤੇ ਲਿਖਾਇਆ, MBA ਵੀ ਖਲੋਤਾ ਸੀ। ਓਏ ਉਹਨਾਂ ਤੇਰਾ ਨਾਮ ਰੱਖਿਆ ਹੋਣਾ ਵਾ। ਅੱਜ ਜਦੋਂ ਪਾਕਿस्तान ਬਣਿਆ 21 ਅਰਬ ਡਾਲਰ ਦਿੱਤਾ ਸੀ ਦਾਦਾ ਜੀ ਨੇ। ਤੇਰੇ ਦਾਦਾ ਜੀ ਨੇ? ਹਾਂਜੀ। ਤੁਸੀਂ ਨਾ ਤੈਨੂੰ ਮੈਂ ਸਹੀ ਦੱਸਾਂ ਨਾ, ਘਰ ਦਾ ਟੁਕੜੇ ਵੇਚ ਕੇ ਲੈਲਨ ਲੋਹਾ ਵੇਚ ਕੇ ਨਾ ਤੁਸੀਂ ਆਪਣੀਆਂ ਜ਼ਰੂਰਤਾਂ ਈਦ ਦੇ ਕੱਪੜਾ ਜੁੱਤੀ ਬਣਾਇਆ ਸੀ। ਇਸ ਚੀਜ਼ ਦਾ ਤੈਨੂੰ ਪਤਾ ਵਾ ਹੈ? ਨੇ 21 ਕਰੋੜ ਡਾਲਰ ਤੇਰੇ ਦਾਦੇ ਕੋ ਤੇਰੇ ਵਿਆਹ ਤੇ ਜਿਹੜੀ ਗੁੱਤਰੀ ਸੀ ਨਾ ਠੀਪੇ ਵਾਲੀ, ਉਹ ਵੀ ਥੋੜਾ ਇੰਨੀ ਪਾਟੀ ਹੋਈ ਸੀਗੀ। ਉਹ ਠੀਪਾ ਮੇਰਾ ਖਿਆਲ ਹੈ ਕੋਈ 70-80 ਸੀਗੇ ਬਸ। ਹਯਾ ਕਰ ਓਏ ਚੰਪੈਂਜੀ, ਮੇਰੀ ਗੱਲ ਸੁਣ।
ਇਹ ਡੈਮ ਹੁਣ ਬਣਨ ਲੱਗਾ, ਡੈਮ ਜਿਹੜਾ ਆ ਇਕੱਠਾ ਕੀਤਾ ਨਾ ਫੰਡ, ਉਹ 52 ਕਰੋੜ ਡਾਲਰ ਤੇ ਅਸੀਂ ਵੈਸੇ ਦੇ ਦਿੱਤਾ ਡੈਮ ਲਈ। ਉਹ ਅਸੀਂ ਰਈਸ ਨਵਾਬ ਖਾਨਦਾਨ ਹੈਗੇ ਆ, ਸਾਡਾ ਕੋ ਬੜਾ ਇੱਕ ਨਵਾਂ ਸਿਸਟਮ ਆ, ਮਿਆਰ ਮੈਨੂੰ ਹੈਗਾ। ਪਤਾ ਤੂੰ ਜਿੰਨਾ ਕੁ ਰਈਸ ਹੈ ਨਾ, ਤੁਸੀਂ ਸਾਰੀ ਫੈਮਿਲੀ ਨੇ ਰੋਜ਼ੇ ਇਸ ਵੇਲੇ ਸਲਾਨੀ ਦੇ ਖੋਲੇ ਆ, ਇਸ ਚੀਜ਼ ਦਾ ਤੈਨੂੰ ਪਤਾ ਵਾ, ਤੁਸੀਂ ਇੰਨੇ ਕੁ ਰਈਸ ਆ। ਯਾਰ ਤੇਰਾ ਨਾਂ ਕੀ ਆ? ਤੇਰਾ ਐਂਡ ਵਾਲੀ ਖਜੂਰ ਵਰਗਾ ਮੂੰਹ ਹੈ ਬੇਟੇ, ਨਾਮ ਨੂੰ ਤੂੰ ਛੱਡ ਦੇ। ਤੁਹਾਡੇ ਘਰ ਹਲੇ ਵੀ ਉਹ ਲੈਟਰ ਹੀ ਲੈਟਰ ਜਿਹੜਾ ਅੱਗ ਵਾਲੀ ਦੇ ਉਹਨੂੰ ਐਡੀ ਲੰਬੀ ਰੱਸੀ ਪਾ ਕੇ ਘਰ ਲਟਕਾਇਆ ਤੁਸੀਂ। ਅੱਛਾ, ਤੇ ਜਿਹੜਾ ਤੁਸੀਂ ਅੱਗੇ ਮੈਨੂੰ ਕਿਹਾ ਕਿ ਯਾਰ 52 ਕਰੋੜ ਡਾਲਰ, ਹਾਂਜੀ ਹਾਂਜੀ, ਇਹ ਤੇਰੇ ਦਾਦਾ ਜੀ ਨੇ ਉਹਨਾਂ ਨੂੰ ਦਿੱਤਾ ਵਾ। ਮੇਰੇ ਦਾਦਾ ਜੀ ਨੇ ਡੈਮ ਲਈ ਦਿੱਤਾ 52 ਕਰੋੜ, 21 ਕਰੋੜ ਰੁਪਇਆ ਪਾਕਿਸਤਾਨ ਦੀ ਛੱਤ ਪਾਉਣ ਲਈ ਦਿੱਤਾ ਸੀ। ਤੇਰੇ ਦਾਦਾ ਜੀ ਅਕਸਰ ਜੂਆਂ ਪੜਨ ਜਾਣ ਨਾ, ਜਦੋਂ ਝੋਲੀ ਤੇਰੇ ਦਾਦਾ ਜੀ ਤੱਕ ਪਹੁੰਚਣੀ ਹੁੰਦੀ ਨਾ ਪੈਸੇ ਵਾਲੀ, ਤੇ ਉਹ ਨਮਾਜ਼ ਛੱਡ ਕੇ ਘਰ ਆ ਜਾਂਦੇ ਆ ਕਿ ਕਿਤੇ ਪੈਸਾ ਨਾ ਪੌੜਾ ਪੈ ਜੇ। ਇਸ ਚੀਜ਼ ਦਾ ਪਤਾ ਵਾ। ਲੈ ਵੀ ਦੋਸਤਾ, ਆਖਰੀ ਮੇਰਾ ਸਵਾਲ ਆ ਕਿ ਤੂੰ ਮੈਨੂੰ ਕੋਈ ਅੱਛਾ ਜਿਹਾ ਤਰਾਨਾ ਸੁਣਾ, ਕੋਈ ਸੁਰੀਲਾ ਜਿਹਾ। ਤਰਾਨਾ ਹਾਂ, ਲੈ ਫਿਰ ਪਾਕਿਸਤਾਨ ਲਈ ਆਪਣੇ ਦਿਲੋਂ ਹੋ ਕੇ ਖੁਸ਼ ਹੋ ਕੇ ਮੈਂ ਤੈਨੂੰ ਸੁਣਾਉਣ ਲੱਗਾ। ਐ ਵਤਨ ਪਾਕ ਵਤਨ, ਕੀ ਬਾਤ। ਐ ਵਤਨ ਪਾਕ ਵਤਨ, ਪਾਕ ਵਤਨ, ਪਾਕ ਵਤਨ, ਐ ਮੇਰੇ ਪਿਆਰੇ ਵਤਨ, ਕੀ ਬਾਤ। ਐ ਵਤਨ ਪਾਕ ਵਤਨ, ਵਾਹ ਵਾਹ। तुझसे है मेरी तमन्नाओं की दुनिया पर नूर, अज़्म मेरा है कभी मेरे इरादे हैं गुयूर, मेरी हस्ती में आना है, मेरी मस्ती में शऊर, जहाँ फिजा मेरा तखय्युल है तो शीरी है सुखन, ऐ मेरे प्यारे वतन, ऐ वतन पाक वतन, पाक वतन, पाक वतन, ऐ मेरे प्यारे वतन। अस्सलाम वालेकुम। वालेकुम सलाम। ਅੱਛਾ ਭਾਜੀ, ਤੁਸੀਂ ਇੱਥੇ ਕੀ ਕਰ ਰਹੇ ਹੋ? ਮੈਂ ਭਾਈ ਨੇ ਤੇ ਸ਼ਾਪਿੰਗ ਕਰਨ ਆਇਆ 14 ਅਗਸਤ। 14 ਅਗਸਤ ਬਾਅਦ ਕੀ ਲਿਆ? ਹਾਏ ਤੇ ਲੈਣਾ ਵਾ, ਰਾਹ 'ਚ ਤੁਸੀਂ ਟੱਕਰ ਗਏ। ਉਸਤਾਦ ਜੀ, ਮਤਲਬ ਬਾਰਿਸ਼ ਪੈਣ ਨਹੀਂ ਪਤਾ ਹੀ ਲੱਗਣ ਡਿਆ। ਇੱਥੇ ਛੱਡਾ ਝੰਡੀਆਂ ਛੰਡੀਆਂ ਲਾ ਕੇ ਤੂੰ ਕੀ ਕਰੇਗਾ? 14 ਅਗਸਤ ਮਨਾਵਾਂਗੇ। 14 ਅਗਸਤ ਮਨਾਵੇਂਗਾ ਕਿ 14 ਅਗਸਤ ਰੂਸੀ ਹੈ? ਅੱਛਾ, ਤੇ ਆ ਤੂੰ ਕੀ ਕੀਤਾ ਵਾ? 14 ਅਗਸਤ ਦੀ ਮਹਿੰਦੀ ਆ, ਸਾਫਾ ਪਾਇਆ। ਉਹ ਮੈਨੂੰ ਤਾਂ ਕਿਸੇ ਨੇ ਲੈ ਕੇ ਦਿੱਤੀਆਂ ਯਾਰ। ਤਾਂ ਕਿਸੇ ਨੇ ਆ ਟੋਪੀ ਲਈ ਆ, ਪੈਰਾਂ ਤੋਂ 14 ਅਗਸਤ ਦਾ ਕੀ ਆ? ਖੁਦਾ ਦੇ ਬੰਦਿਆ, ਐਨਕ ਲਾਈ ਮੋਟਰਸਾਈਕਲ ਤੇ ਇੰਟਰਵਿਊ ਕਰ ਰਹੇ ਆ, ਕੀ ਆ ਤੈਨੂੰ? ਤੂੰ ਪਾਕਿਸਤਾਨ ਵਾਸਤੇ ਤੂੰ ਕੀ ਕੀਤਾ ਵਾ? ਮੈਂ ਐਮਏ ਕੀਤਾ ਵਾ, ਕਰ ਰਹੇ ਆ ਬਲਕਿ। ਐਮਏ ਕਰਕੇ ਵੀ ਤੂੰ ਚੋਰ ਹੀ ਬਣਨਾ ਵਾ। ਹਾਂ, ਤੇ ਤੂੰ ਕੀ ਬਣਿਆ ਵਾ? ਆ ਕੀ ਬਣਿਆ? ਉਹ ਮੈਂ ਐਂਕਰ ਵਾਂ। ਅੱਜ ਤੇ ਮੇਰਾ ਮੇਕਅਪ ਵਾਲਾ ਨਹੀਂ ਆਇਆ, ਨਹੀਂ ਤਾਂ ਮੈਂ ਬੜਾ ਸੋਹਣਾ ਲੱਗਦਾ ਵਾ। ਅੱਛਾ, ਤੂੰ ਇਹ ਦੱਸ ਮੈਨੂੰ, ਇਹ ਤੂੰ ਪਾਕਿਸਤਾਨ ਵਾਸਤੇ ਕਿਹੜੀ ਕੁਰਬਾਨੀ ਦਿੱਤੀ ਹੈ ਕਿ ਤੈਨੂੰ ਫਖਰ ਮਹਿਸੂਸ ਹੋਵੇ? ਤੂੰ ਖੱਲ ਲੈਣੀ ਆ, ਮੈਂ ਜਿਹੜੀ ਵੀ ਕੁਰਬਾਨੀ ਦਿੱਤੀ ਆ। ਤੂੰ ਮਾੜੇ ਇਲਾਕੇ ਦਾ ਪਦੈਸ਼ੀ ਲੱਗਦਾ ਮੈਨੂੰ, ਕਿਸੇ ਗਰੀਬ ਇਲਾਕੇ ਨਾਲ ਬਿਲੋਂਗ ਕਰਦਾ ਮੈਨੂੰ। ਹਾਂ, ਤੂੰ ਤੇ ਮਾਨਚੈਸਟਰ ਚੋਂ ਆਇਆ ਨਾ, ਵੇਖਣਾ ਆਪਣੇ ਕੱਪੜੇ ਪਹਿਨ। ਤੇਰੇ ਨੈਣ ਨਕਸ਼ ਦੱਸਦੇ ਆ ਕਿ ਤੁਹਾਡੇ ਇਲਾਕੇ ਦੇ ਵਿੱਚ ਹਲੇ ਤੱਕ ਨਾ ਫ੍ਰਿਜ ਵੀ ਨਹੀਂ ਆਈ। ਹਾਂਜੀ, ਤੁਹਾਡੇ ਦਿਨ ਦਿਹਾੜ ਤੇ ਵੀ ਘੜਾ ਹੀ ਫਰੰਟ ਤੇ ਰੱਖਿਆ ਹੁੰਦਾ। ਤੁਸੀਂ ਲੋਕ ਵੱਡੀ ਤੇ ਗੋਸ਼ਤ ਵੀ ਘੜੇ 'ਚ ਰੱਖਦੇ ਆ। ਹੁਣ ਤੇਰੇ ਨੈਣ ਨਕਸ਼ ਦੱਸਦੇ ਆ। ਤੁਹਾਡੇ ਇਲਾਕੇ 'ਚ ਨਾ ਸਿਰਫ ਠੰਡਾ ਪਾਣੀ ਬਾਰਿਸ਼ ਦਾ ਹੁੰਦਾ ਵਾ, ਅੱਛਾ, ਹੋਰ ਕੋਈ ਚੀਜ਼ ਨਹੀਂ ਹੁੰਦੀ। ਤੁਹਾਡੇ ਇਲਾਕੇ ਦੇ ਵਿੱਚ ਨਾ ਆ ਤਲਾਕਾਂ ਤਲੂਕਾਂ ਨਹੀਂ ਹੁੰਦੀਆਂ, ਮੀਆਂ ਬੀਵੀ ਦੇ ਵਿੱਚ ਸਿਰਫ ਕੱਚੀ ਹੁੰਦੀ ਆ। ਕੱਚੀ ਹੁੰਦੀ ਆ। ਤੇ ਤੁਹਾਡੇ ਇਲਾਕੇ 'ਚ ਪਤਾ ਮੈਡੀਕਲ ਸਟੋਰ ਤੇ ਸਿਰਫ ਸਿਮ ਲੈਣ ਜਾਂਦੇ ਆ, ਹਾਂ, ਕੁਛ ਨਹੀਂ ਹੁੰਦਾ ਸੀਨ ਉੱਥੇ ਹੋਰ। ਤੁਹਾਡੇ ਪਿੰਡ 'ਚ ਵੀ ਮੋਟੀਆਂ ਸੇਵੀਆਂ ਦਾ ਪੈਕਟ ਲੈਣ ਜਾਂਦੇ ਮੈਡੀਕਲ ਸਟੋਰ ਤੋਂ ਬਸ। ਸਾਫਾ ਤੂੰ ਕਿਦਾਂ ਪਾਇਆ ਵਾ? ਮਸਲਨ ਚੋਲ ਭੁੰਨੇ ਇਹਦੇ ਨਾਲ ਕੀ ਆ? ਜਾਲੀ ਵਾਲਾ ਤੂੰ ਤਾਂ ਹੀ ਕਰੀ ਜਾਂਦੇ ਆ। ਮੈਂ ਤੇਰੀਆਂ ਗੱਲਾਂ ਤੋਂ, ਤੇਰੇ ਦਾ ਬੋਲਣ ਦੇ ਅੰਦਾਜ਼ ਤੋਂ ਮੈਂ ਹਿਸਾਬ ਲਾ ਲਿਆ ਤੇਰਾ ਕਿੱਡਾ ਮਾੜਾ ਇਲਾਕਾ ਹੋਣਾ। ਤੇਰਾ ਵੀ ਕਾਫੀ ਚੰਗਾ ਵਾ, ਤੂੰ ਘੰਟਾ ਘਰ ਖੜਾ, ਤੈਨੂੰ ਪਤਾ। ਤੁਹਾਨੂੰ ਇਸ ਚੀਜ਼ ਦਾ ਪਤਾ ਵਾ ਕਿ ਤੁਸੀਂ ਲੋਕ ਨਾ ਆਂਡੇ ਦੇ ਆਮਲੇਟ ਦੇ ਵਿੱਚ ਵੀ ਪੱਠੇ ਮਾੜੇ ਜਿਹੇ ਪਾ ਲੈਂਦੇ ਹੋ, ਤੁਹਾਨੂੰ ਧਨੀਏ ਦਾ ਨਹੀਂ ਪਤਾ ਹਾਲੇ ਤੱਕ। ਤੂੰ ਨਾ ਜਿੱਦਾਂ ਤੇਰੇ ਜਵਾਬ ਸੀ ਨਾ, ਤੂੰ ਮੈਨੂੰ ਵੀ ਇੱਥੋਂ ਬਾਜ਼ਾਰ 'ਚ ਕੁੱਟ ਪਵਾ ਦੇਣੀ ਤੇ ਆਪ ਹੀ ਖਾਣੀ। ਤੂੰ ਮੇਰਾ ਭਾਈ ਨਿਕਲ ਤੇ ਪਹੁੰਚ। ਯਾਰ ਨਹੀਂ, ਪਾਕਿਸਤਾਨ ਲਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਤੇ ਨਾ ਚੀਜ਼ ਬੰਦੇ ਆ। ਸਾਡੇ ਵੱਡਕਿਆਂ ਨੇ ਕੀਤਾ ਜੋ ਕੁਝ ਵੀ, ਅਸੀਂ ਤੇ ਉਹਨੂੰ ਫਿਲਹਾਲ ਕੁਝ ਵੀ ਨਹੀਂ ਕਰ ਰਹੇ ਅਸੀਂ ਉਹਦੇ ਵਾਸਤੇ। ਮੈਂ ਦੇਖਣਾ ਤਾਂ ਕੁਝ ਵੀ ਨਹੀਂ ਕਰ ਰਿਹਾ ਸਾਡਾ ਮੁਲਕ ਆ। ਸਰ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਤੁਹਾਨੂੰ ਮਿਲ ਕੇ ਯਕੀਨ ਮੰਨੋ ਦਿਲ 'ਚ ਇੱਕ ਉਮੰਗ ਪੈਦਾ ਹੋਈ ਹੈ ਕਿ ਇੱਕ ਜਜ਼ਬਾ ਪੈਦਾ ਹੋਇਆ ਕਿ ਮੈਂ ਉਹਨਾਂ ਬੱਚਿਆਂ ਨੂੰ ਪੜਾਵਾਂਗਾ ਜਿਹੜੇ ਬੱਚੇ ਤੇਰੇ ਕੋਲ ਗਲੀ ਗਲੀ ਲੂਟ ਲੂਟ ਫਿਰਦੇ ਆ। ਨਿਕਲ ਜਾ ਮੇਰਾ ਭਾਈ, 14 ਖਬਰੇ ਤੂੰ ਕਿੱਥੇ ਪੜੀਆਂ ਵਾ। ਲਓ ਦੋਸਤੋ, ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਮੈਨੂੰ ਹੁਣ ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦਿਓ।
ਤੇ ਨਾਲੇ ਦੋਸਤੋ ਪਾਕਿਸਤਾਨ ਸਾਡਾ ਸੋਹਣਾ ਵਤਨ, ਇਹਦੇ ਨਾਲ ਮੁਹੱਬਤ ਕਰੋ, ਇਹਦੇ ਨਾਲ ਪਿਆਰ ਕਰੋ ਤੇ ਮੇਰੀ ਦੁਆ ਹੈ ਕਿ ਅੱਲਾ ਇਹਨੂੰ ਰਹਿੰਦੀ ਦੁਨੀਆ ਤੱਕ ਆਬਾਦ ਰੱਖੇ, ਸ਼ਾਦ ਰੱਖੇ, ਕਾਇਮ ਰੱਖੇ। ਇਹਦੇ ਨਾਲ ਹੀ ਸਾਡੀਆਂ ਬਹਾਰਾਂ ਵਾ ਤੇ ਇਹਦੇ ਨਾਲ ਹੀ ਸਾਡੇ ਸਾਹਾਂ 'ਚ ਸਾਹ ਨੇ। ਇਹ ਸਾਡਾ ਫਖਰ ਹੈ, ਸਾਡੀ ਆਨ ਹੈ, ਸਾਡੀ ਸ਼ਾਨ ਹੈ। ਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਨਾਲੇ ਸਾਡੇ ਚੈਨਲ ਨੂੰ ਸੱਜਾਦ ਜਾਨੀ ਆਫੀਸ਼ੀਅਲ ਨੂੰ ਲਾਈਕ ਕਰੋ, शेयर करो, सब्सक्राइब करो। तो चलते चलते पाकिस्तान जिंदाबाद, आर्मी जिंदाबाद। बहुत शुक्रिया जी।